ਲਾਲਾ ਜੀ ਆ ਜਿਹੜੇ ਬੰਦੇ ਪੜ੍ਹ ਲਿਖ ਜਾਂਦੇ ਆ ਹਾਈ ਲੈਵਲ ਤੇ ਹੋ ਜਾਂਦੇ ਆ ਉਹ ਮਾੜਿਆਂ ਨੂੰ ਆਪਣਿਆਂ ਨੂੰ ਕਿਉਂ ਭੁੱਲ ਜਾਂਦੇ ਆ? ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹ ਰਹੇ ਆ? ਦੇਖੋ ਜੀ, ਮੈਂ ਤੇ ਇਹ ਗੱਲ ਕਹਾਂਗਾ ਕਿ ਬੰਦਾ ਕਿੱਡਾ ਵੀ ਕੱਦ ਹੋ ਜੇ ਨਾ, ਜਿੰਨੀ ਦੇਰ ਪੈਰ ਜ਼ਮੀਨ ਤੇ ਆ ਉਨੀ ਦੇਰ ਹੀ ਮਜ਼ਬੂਤ ਆ। ਜਿੰਨੀ ਦੇਰ ਤੁਹਾਡਾ ਖਾਨਦਾਨ ਜਾਂ ਤੁਹਾਡੇ ਭੈਣ ਭਰਾ ਤੁਹਾਡੇ ਨਾਲ ਆ ਨਾ, ਤੁਹਾਡੀ ਇੱਜ਼ਤ ਵੀ ਉਨੀ ਦੇਰ। ਮੈਂ ਅਕਸਰ ਇਹ ਗੱਲ ਦੇਖੀ ਆ ਵਾਕਈ ਕਿ ਸਾਰਾ ਖਾਨਦਾਨ ਮਿਲ ਕੇ ਇੱਕ ਬੰਦੇ ਨੂੰ ਪੜ੍ਹਾਉਂਦਾ ਲਿਖਾਉਂਦਾ ਜਾਂ ਕਿਸੇ ਮੁਕਾਮ ਤੇ ਪਹੁੰਚਾਉਂਦਾ। ਜਿਸ ਟਾਈਮ ਉਹ ਮੁਕਾਮ ਤੇ ਪਹੁੰਚਦਾ, ਜਿਹੜਾ ਮਾੜੇ ਟੱਬਕੇ ਤੇ ਉਹਦੇ ਖਾਨਦਾਨ 'ਚ ਲੋਕ ਹੁੰਦੇ ਆ, ਉਹ ਕਹਿੰਦਾ ਵੀ ਇਹਨਾਂ ਦੀ ਮੈਨੂੰ ਕਿਹੜੀ ਜ਼ਰੂਰਤ ਆ। ਹਾਲਾਂਕਿ ਅਕਸਰ ਤੁਸੀਂ ਦੇਖ ਲਵੋ ਕਿ ਜਦੋਂ ਵੀ ਕੋਈ ਮਸਲਾ ਬਣਦਾ ਵਾ ਗਮੀ ਖੁਸ਼ੀ ਦਾ, ਉਹ ਗਮੀ ਦਾ ਟਾਈਮ ਹੁੰਦਾ ਵਾ ਤੇ ਕਬਰ ਵੀ ਮਾੜੇ ਕੱਢਣ ਡਿਆ ਹੁੰਦੇ ਆ, ਨੱਸ ਭੱਜ ਵੀ ਮਾੜੇ ਕੱਢਣ। ਜਿਹੜੇ ਤਗੜੇ ਲੋਕ ਉਹਨਾਂ ਦੇ ਹੁੰਦੇ ਆ, ਉਹਨਾਂ ਨੇ ਸਿਰਫ ਟਾਈਮ ਦੇ ਟਾਈਮ ਹੀ ਆਉਣਾ। ਇਹ ਤੇ ਉਹ ਹਿਸਾਬ ਹੀ ਹੋ ਗਿਆ ਨਾ ਕਿ ਕਿਤੇ ਕੋਈ ਊਂਠ ਸੀਗਾ ਤੇ ਉਹਦੀ ਗੱਲ ਨਾਲ ਯਾਰੀ ਸੀ। ਉਹ ਯਾਰੀ ਜਿਸ ਟਾਈਮ ਲੱਗੀ, ਉਹ ਊਂਠ ਵੀ ਜਵਾਨ ਹੋ ਗਿਆ, ਵੱਡਾ ਹੋ ਗਿਆ, ਤੇ ਉਹ ਕਿਤੇ ਨਾ ਗੱਲ ਉਹਦੇ ਅੱਗੇ ਪਿੱਛੇ ਤੁਰਿਆ ਫਿਰੇ। ਉਹ ਗੱਲ ਨੂੰ ਕਹਿੰਦਾ ਕਿ ਯਾਰ ਤੇਰਾ ਮੇਰਾ ਜੋੜ ਨਹੀਂ ਹੁਣ ਹੈਗਾ, ਤੂੰ ਹੁਣ ਐਵੇਂ ਮੇਰੇ ਨਾਲ ਲੰਮਕਾ ਫਿਰਦਾ। ਮੇਰਾ ਇੱਕ ਐਡਾ ਮੈਂ ਕੱਦ ਬਹੁਤ ਹਰਸ਼, ਮੈਨੂੰ ਤੇਰੀ ਹੁਣ ਕੋਈ ਜ਼ਰੂਰਤ ਨਹੀਂ, ਮੇਰੀ ਇੱਕ ਆਪਣੀ ਬੜੀ ਪਾਵਰ ਆ। ਉਹਨੇ ਕਿਹਾ ਯਾਰ ਮੈਂ ਸ਼ੁਰੂ ਤੋਂ ਤੇਰੇ ਨਾਲ ਆ। ਉਹਨੇ ਕਿਹਾ ਬੇਸ਼ੱਕ ਨਾਲ ਆ, ਲੇਕਿਨ ਹੁਣ ਮੈਨੂੰ ਤੇਰੀ ਜ਼ਰੂਰਤ ਕੋਈ ਨਹੀਂ। ਉਹਨੇ ਕਿਹਾ ਚਲੋ ਕਿਤੇ ਟਾਈਮ ਆਇਆ ਤੇ ਪਤਾ ਲੱਗ ਜਾਊਗਾ। ਇਹ ਗੱਲ ਜ਼ਰੂਰ ਆ ਕਿ ਹਮੇਸ਼ਾ ਜਿਹੜਾ ਬੰਦਾ ਤੁਹਾਡੇ ਨਾਲ ਸ਼ੁਰੂ ਚਲਾ ਜਾਂਦਾ, ਜਿਹੜਾ ਮਾੜਾ ਵਾ, ਉਹਦਾ ਕਿਰਦਾਰ ਹਮੇਸ਼ਾ ਤੁਹਾਡੇ ਨਾਲ ਜ਼ਰੂਰ ਹੁੰਦਾ। ਇਸੇ ਤਰ੍ਹਾਂ ਹੀ ਊਂਠ ਕਿਤੇ ਜੰਗਲ 'ਚ ਚਰਨ ਡਿਆ ਸੀ। ਉਹਨੇ ਕਿਹਾ ਹੁਣ ਮੈਨੂੰ ਗਾਲੜ ਦੀ ਕਿਹੜੀ ਜ਼ਰੂਰਤ ਪੈਣੀ ਆ। ਉਹ ਚਰਦਿਆਂ ਨਾ, ਤੈਨੂੰ ਪਤਾ ਅਕਸਰ ਜਿਹੜਾ ਊਂਠ ਵਾ, ਦਰਖਤਾਂ ਦੇ ਪੱਤੇ ਹਰ ਸ਼ੈ ਖਾਣ 'ਚ ਜ਼ਿਆਦਾ ਯਾਨੀ ਕਿ ਇਹ ਇੰਟਰਸਟ ਦਾ ਸ਼ੌਕੀਨ ਹੁੰਦਾ ਵਾ। ਇਸੇ ਤਰ੍ਹਾਂ ਖਾਂਦਿਆਂ ਨਾ ਇੱਕ ਟਾਈਮ ਐਸਾ ਆਇਆ ਕਿ ਉਹੋ ਹੀ ਊਂਠ ਬੇਰੀ ਦੇ ਪੱਤੇ ਖਾਣ ਡਿਆ ਸੀ। ਜਿਸ ਟਾਈਮ ਬੇਰੀ ਦੇ ਉੱਤੋਂ ਪੱਤੇ ਖਾਣ ਡਿਆ ਸੀ ਤੇ ਉਸ ਊਂਠ ਦੀ ਜਿਹੜੀ ਹੈ ਨਾ ਨਕੇਲ ਹੁੰਦੀ ਆ, ਰੱਸੀ ਪਾਈ ਉਹਦੀ, ਉਹ ਬੇਰੀ ਦੇ ਕੰਡਿਆਂ ਨਾਲ ਅੜ ਗਈ। ਅੱਛਾ, ਹੁਣ ਬੇਸ਼ੱਕ ਉਹਦਾ ਜਿੱਡਾ ਵੀ ਕੱਦ ਸੀ, ਲੇਕਿਨ ਉੱਤੇ ਨਕੇਲ ਅੜੀ ਸੀ। ਊਂਠ ਦੀ ਨਕੇਲ ਅੜ ਜਾਵੇ ਨਾ ਤੇ ਊਂਠ ਸਮਝ ਲਓ ਕਿ ਕਿਸੇ ਜੋਗਾ ਨਹੀਂ ਰਹਿੰਦਾ, ਉਹਦੀ ਪਾਵਰ ਖਤਮ ਆ। ਅੱਛਾ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਜ਼ੋਰ ਮਾਰੇ, ਜੇ ਜ਼ੋਰ ਮਾਰੇ ਤਾਂ ਤਕਲੀਫ ਹੋਵੇ। ਹੁਣ ਬੇਰੀ ਦੇ ਕੰਡੇ ਬੜੇ ਸੰਘਣੇ ਹੁੰਦੇ ਆ, ਉਹਨਾਂ ਨੇ ਉਹ ਬੜੀ ਭੈੜੇ ਤਰੀਕੇ ਨਾਲ ਅੜੀ ਸੀ। ਹੁਣ ਉਹ ਬੇਵੱਸ ਹੋ ਗਿਆ। ਜਿਸ ਟਾਈਮ ਉਹਨੇ ਦੂਸਰੇ ਊਂਠਾਂ ਨੂੰ ਵੀ ਕਿਹਾ ਜਾਂ ਜਿਸ ਤਰ੍ਹਾਂ ਵੀ, ਉਹ ਵੀ ਹੁਣ ਡਰਦੇ ਮੂੰਹ ਨਾ ਪਾਉਣ ਕਿ ਯਾਰ ਸਾਡੀ ਵੀ ਨਕੇਲ ਨਾ ਅੜ ਜਾਏ। ਉੱਥੇ ਫਿਰ ਆਇਆ ਗਾਲੜ। ਉਹਨੇ ਕਿਹਾ ਕੀ ਗੱਲ ਆ, ਇੱਥੇ ਖਲੋਤਾ ਵਾ, ਕੀ ਮਸਲਾ? ਉਹਨੇ ਕਿਹਾ ਯਾਰ ਰੌਲਾ ਇਹ ਆ ਕਿ ਮੈਨੂੰ ਤੇਰੀ ਜ਼ਰੂਰਤ ਪੈ ਗਈ। ਉਹਨੇ ਕਿਹਾ ਕਿੱਦਾਂ? ਉਹਨੇ ਕਿਹਾ ਮੇਰੀ ਆ ਨਕੇਲ ਫਸੀ ਆ ਤੇ ਹੁਣ ਮੇਰੇ ਨਾਲ ਦੇ ਵੀ ਸਾਥ ਕੋਈ ਨਹੀਂ ਦੇਣ ਡਿਆ, ਤੂੰ ਸਿਰਫ ਵੇਖ ਕੇ ਪਰਾਂ ਹੋ ਜਾਂਦਾ ਕਿਤੇ ਸਾਡੀ ਵੀ ਨਾ ਫਸ ਜਾਏ। ਤੇ ਇਸ ਵਾਸਤੇ ਉਹਨੇ ਨਕੇਲ ਦਾ ਕੋਈ ਹਿਸਾਬ ਲੱਗੇ ਤੇ ਫੇਰ ਉਦੋਂ ਫਿਰ ਗੱਲ ਨੇ ਇੱਕ ਗੱਲ ਕਹੀ। ਉਹਨੇ ਕਿਹਾ ਬੇਸ਼ੱਕ ਆਪਣਾ ਮਾੜਾ ਵਾ ਜਾਂ ਤਗੜਾ ਵਾ ਜਾਂ ਜੋ ਕੁਛ ਵੀ, ਇੱਕ ਟਾਈਮ ਐਸਾ ਹੁੰਦਾ ਜਦੋਂ ਬੁਰਾ ਵਕਤ ਹੁੰਦਾ ਵਾ ਨਾ, ਕੰਮ ਆਪਣਾ ਹੀ ਆਉਂਦਾ ਵਾ। ਆਪਣਾ ਖਾਨਦਾਨ ਜਿਹੜੇ ਬੰਦੇ ਦੇ ਨਾਲ ਹੋਵੇ ਨਾ, ਉਸ ਬੰਦੇ ਦੀ। ਉਹਨੇ ਕਿਹਾ ਹੁਣ ਕੋਈ ਰੌਲਾ ਨਹੀਂ, ਤੇਰੀ ਨਕੇਲ ਵੀ ਮੈਂ ਹੀ ਕੱਢਣੀ ਹੈ, ਤੈਨੂੰ ਨਾਲੇ ਪਤਾ ਲੱਗ ਜਾਊਗਾ ਕਿ ਜਿਹੜਾ ਮਾੜਾ ਵਾ ਉਹਦਾ ਵੀ ਕਿਤੇ ਨਾ ਕਿਤੇ ਜ਼ਰੂਰਤ ਪੈ ਜਾਂਦੀ। ਇਸੇ ਤਰ੍ਹਾਂ ਗਾਲੜ ਉੱਤੇ ਚੜਿਆ, ਜਾ ਕੇ ਉਹਨੇ ਨਕੇਲ, ਗਾਲੜ ਤੇ ਤੈਨੂੰ ਪਤਾ ਦਰਖਤਾਂ ਦਾ ਬਾਦਸ਼ਾਹ ਵਾ, ਉਹ ਚੜਿਆ ਜਾ ਕੇ ਉਹਨੇ ਬੇਰੀ ਦੇ ਉੱਤੇ ਜਾ ਕੇ ਉਹਦੀ ਨਕੇਲ ਲਾਈ। ਲਾਉਣ ਤੋਂ ਬਾਅਦ ਉਹਨੇ ਇੱਕ ਗੱਲ ਦੱਸੀ। ਉਹਨੇ ਕਿਹਾ ਜਿੱਡਾ ਮਰਜ਼ੀ ਵੀ ਮਕਾਮ ਬੰਦਾ ਪਾ ਲਵੇ ਨਾ, ਜਿੰਨੀ ਦੇਰ ਤੱਕ ਉਹਦੇ ਪੈਰ ਮਜ਼ਬੂਤ ਨਹੀਂ ਨਾ, ਪੈਰ ਹੁੰਦੇ ਆਪਣਾ ਖਾਨਦਾਨ, ਉਹ ਬੰਦਾ ਜਿੰਨੀ ਦੇਰ ਤੱਕ ਉਹਦੇ ਪੈਰ ਮਜ਼ਬੂਤ ਨਹੀਂ ਨਾ, ਉਹ ਬੰਦਾ ਜ਼ੀਰੋ ਵਾ। ਕੱਲਾ ਪੈਸਾ ਜਾਂ ਤਾਕਤ ਜਿਹੜੀ ਤੁਹਾਡੇ ਕੋਲ ਆਉਂਦਾ ਵਾ, ਉਹ ਹੀ ਹਰ ਚੀਜ਼ ਨਹੀਂ ਹੁੰਦੀ। ਇੱਕ ਜਿਹੜਾ ਤੁਹਾਡੇ ਨਾਲ ਪਾਵਰ, ਤੁਹਾਡਾ ਆਪਣਾ ਖਾਨਦਾਨ, ਤੁਹਾਡਾ ਇੱਕ ਪਛਾਣ ਆ, ਸਭ ਤੋਂ ਜ਼ਿਆਦਾ ਅਹਿਮ ਹੈ। ਮੈਂ ਤਾਂ ਇਹ ਗੱਲ ਕਹਾਂਗਾ ਕਿ ਜਿਹੜਾ ਬੰਦਾ ਮਕਾਮ ਤੇ ਜਾਂਦਾ ਨਾ, ਉਹ ਅਲਹਮਦੁਲਿਲਾ ਕਰਿਆ ਕਰੇ ਕਿ ਸ਼ਾਇਦ ਇਹਨਾਂ ਦੀ ਕਿੰਨੀ ਮਿਹਨਤ ਆ ਮੇਰੇ ਮਗਰ, ਆਪਣੇ ਖਾਨਦਾਨ, ਆਪਣੇ ਭੈਣਾਂ ਭਰਾਵਾਂ ਦੀ, ਆਪਣੇ ਜਿਹੜੇ ਮਾੜੇ ਲੋਕ ਆ ਉਹਨਾਂ ਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ। ਅਗਰ ਉਹ ਨਾ ਪਹਿਲੇ ਹੁੰਦੇ ਤੁਸੀਂ ਉੱਤੇ ਜਾਂਦੇ ਹੀ ਨਾ। ਜੇ ਤੁਸੀਂ ਤੁਹਾਨੂੰ ਕੋਈ ਸਹਾਰਾ ਦੇਣ ਇਹਨਾਂ ਦਾ ਕਿੱਦਾਂ ਉੱਤੇ ਜਾਂਦੇ? ਇਸ ਕਰਕੇ ਸਭ ਨੂੰ ਜ਼ਿਆਦਾ ਖਿਆਲ ਉਹਨਾਂ ਦਾ ਰੱਖਿਆ ਕਰੋ, ਉਹਨਾਂ ਨੂੰ ਅਹਿਮ ਰੱਖਿਆ ਕਰੋ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਵਾਕਿਆ ਕੋਈ ਸਾਡਾ ਬੰਦਾ ਕਿਸੇ ਮਕਾਮ ਤੇ ਆ, ਸਾਨੂੰ ਵੀ ਇਹਦਾ ਫਾਇਦਾ। ਮੈਂ ਤਾਂ ਇੰਨੀ ਗੱਲ ਹੀ ਕਰਾਂਗਾ।